ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਦਾ ਨੇਸ਼ਨ ਵਿੱਚ ਸਾਡੀ ਭੈਣ ਅਦੀਲਾ ਨੌਰੀਨ ਜੀ ਅਤੇ ਉਹਨਾਂ ਦੇ ਬੇਟੇ ਉਮਰ ਵਿਕਾਰ ਜੀ ਦਾ ਇੱਕ ਜੋ ਕਾਲਮ ਹੈ ਉਹ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਜੋ ਪਾਣੀਆਂ ਦੇ ਇਸ਼ੂ ਨੂੰ ਕਾਫੀ ਵੇਰਵੇ ਨਾਲ ਡਿਸਕਸ ਕੀਤਾ ਹੈ। उस बारे गलबात हो जा रही है। इस तो पहला कि आप डिस्कशन शुरू करिए, मैं अदीला नौरीन जी का बहुत बहुत शुक्रिया अदा करदी हाँ कि जड़े मैनू हमेशा ही बहुत ही वधिया कमेंट भेजते हैं। सो थैंक यू सो मच। सो डॉक्टर साहब की विचार ने? देखो असी इस दे उत्ते एक सैगमेंट कीता सी कि वाटर वॉर कि पंजाब दे विच किवें हुण सतलुज यमुना लिंक नहर ਦਾ ਫਾਈਨਲ ਫੈਸਲਾ ਜਿਹੜਾ ਸੁਪਰੀਮ ਕੋਰਟ ਦਾ ਆਉਣ ਵਾਲਾ ਹੈ। ਆਲਰੇਡੀ ਫੈਸਲੇ ਤਾਂ ਸੁਪਰੀਮ ਕੋਰਟ ਦੇ ਇਸ ਮੁੱਦੇ ਦੇ ਉੱਤੇ ਪਿਛਲੇ ਕਈ ਆ ਚੁੱਕੇ ਨੇ, ਲੇਕਿਨ ਹੁਣ ਲੱਗਦਾ ਹੈ ਵੀ ਲੀਗਲ ਆਪਸ਼ਨਸ ਜਿਹੜੀਆਂ ਨੇ ਉਹ ਸਾਰੀਆਂ ਖਤਮ ਹੋ ਗਈਆਂ ਔਰ ਇਸ ਸਾਰੇ ਦੇ ਉੱਤੇ ਈਵਨ ਇਹਨਾਂ ਦਾ ਹੀ ਟੁਚਾ ਅਜੀਤ ਡੋਵਲ ਦਾ ਖਾਸਮ ਖਾਸ ਕਪਤਾਨ ਅਮਰਿੰਦਰ ਪੰਜਾਬ ਦਾ ਚੀਫ ਮਿਨਿਸਟਰ, ਉਹਨੇ ਕਿਹਾ ਕਿ ਵੀ ਪੰਜਾਬ ਵਿਲ ਬਰਨ, ਜੀ ਪੰਜਾਬ ਸੜੇਗਾ। ਔਰ ਹਾਲਾਂ ਇਹ ਇੰਨੇ ਬੇਗੈਰਤ ਲੋਕ ਨੇ ਕਿ ਇਹਨਾਂ ਦੇ ਆਪਣੇ ਹਿੱਤ ਵੀ ਜੁੜੇ ਹੋਏ ਨੇ, ਕਾਣੇ ਕੀਤੇ ਹੋਏ ਨੇ ਸਾਰੇ। ਹੁਣ ਉਹਨੇ ਇੱਕ ਸ਼ਾਇਦ ਇੰਡੀਅਨ ਐਕਸਪ੍ਰੈਸ ਦੇ ਨਾਲ ਜਾਂ ਕਿਸ ਦੇ ਨਾਲ ਉਹਦਾ ਇੰਟਰਵਿਊ ਸੀ ਜਿਹਦੇ 'ਚ ਵਰਚੁਅਲ ਕਾਨਫਰੰਸ ਕਰ ਰਿਹਾ ਔਰ ਉਹ ਕਹਿ ਰਿਹਾ ਕਿ ਜੀ ਹੁਣ ਐਨੀ ਵਾਰ ਵਿਦ ਚਾਈਨਾ ਵਿਲ ਇਨਵੋਲਵ ਪਾਕਿਸਤਾਨ ਮਸਟ ਸਟਰੈਂਥਨ ਮਿਲਟਰੀ, ਮਾਰਕ ਮਾਈ ਵਰਡਸ, any war with China will be a collusive one with Pakistan as well, Amrinder said during an online idea exchange, the Indian Express on Wednesday. So ਇਹਦੇ ਬਾਵਜੂਦ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਕਾਲੋਨੀ ਬਣਾ ਕੇ ਸੈਂਟਰ ਦੀ ਹਕੂਮਤ ਲੁੱਟ ਰਹੀ ਹੈ, ਜਿਹੜਾ ਇਹਨਾਂ ਨੇ 3 ਸਾਲ ਪਹਿਲਾਂ GST ਇੱਕ ਸਕੀਮ ਲਿਆਂਦੀ, ਸੈਂਟਰ ਨੇ ਸਾਰੇ ਸੂਬਿਆਂ ਦੇ ਹੱਥ ਕੱਟ ਕੇ ਲੈ ਲਏ ਕਿ ਬਿਲਕੁਲ ਤੁਸੀਂ ਜਿਹੜਾ ਕੋਈ ਟੈਕਸ ਨਹੀਂ ਲਾਓਗੇ ਸਟੇਟ ਦਾ, ਅਸੀਂ ਇੱਕੋ ਹੀ ਟੈਕਸ ਲਾਵਾਂਗੇ, GST ਸੈਂਟਰ ਕੋਲ ਜਾਏਗਾ ਔਰ ਉਹਦੇ ਚੋਂ ਅੱਧਾ ਸੈਂਟਰ ਦਾ ਹੋਏਗਾ, ਅੱਧਾ ਸਟੇਟਾਂ ਦਾ ਹੋਏਗਾ। ਹੁਣ ਕੱਲ ਸਾਰੇ ਹੀ ਫੋਰਨ ਮਿਨਿਸਟਰ ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਸੀ, ਉਹਨਾਂ ਦੀ ਮੀਟਿੰਗ ਸੀ ਉਹਨਾਂ ਦੀ ਜਿਹੜੀ ਫਾਈਨੈਂਸ ਮਿਨਿਸਟਰ ਹੈ ਉਹਦੇ ਨਾਲ ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਜੀ ਤੁਸੀਂ ਉਧਾਰ ਲੈ ਲਓ ਸਾਡੇ ਤੋਂ, ਅਸੀਂ ਅਜੇ ਦੇਣ ਦੇ ਸਮਰੱਥ ਸੋ ਪੈਸੇ ਇਕੱਠੇ ਕੀਤੇ ਹੋਏ ਨੇ। ਔਰ ਉਹਦੇ 'ਤੇ ਈਵਨ ਇਹ ਪੰਜਾਬ ਦਾ ਜਿਹੜਾ ਹੈ ਫਾਈਨੈਂਸ ਮਿਨਿਸਟਰ ਕਹਿ ਰਿਹਾ ਹੈ ਕਿ ਵੀ ਇਹ ਤਾਂ ਬਹੁਤ ਟਰਸਟ ਡੈਫਿਸਿਟ ਹੋ ਗਿਆ, ਅਸੀਂ ਤਾਂ ਸਟੇਟਾਂ ਨੇ ਇਤਬਾਰ ਕਰਕੇ ਸਾਰੇ ਆਪਣੇ ਹੱਥ ਕੱਟ ਕੇ ਦੇ ਦਿੱਤੇ ਵੀ ਟੈਕਸ ਅਸੀਂ ਨਹੀਂ ਲਾਣੇ, ਤੁਸੀਂ ਲਾ ਸਕਦੇ ਹੋ। ਔਰ ਇੰਨੀ ਬੇਇੱਜ਼ਤੀ ਕਰਵਾ ਕੇ ਪੰਜਾਬ ਔਰ ਅਮਰਿੰਦਰ ਉਸੇ 'ਚ ਹੀ ਕਹਿ ਰਿਹਾ ਹੈ ਕਿ ਜੀ ਕੋਵਿਡ-19 ਲਈ ਲੜਨ ਲਈ ਵੀ ਕੁਛ ਨਹੀਂ ਸਾਨੂੰ ਸੈਂਟਰ ਨੇ ਦਿੱਤਾ, ਸਾਡਾ ਇੰਨਾ ਪੈਸਾ ਸਟੇਟ ਦਾ ਹੀ ਲੱਗ ਗਿਆ ਔਰ ਇਹ ਹੋ ਰਿਹਾ ਉਹ। ਲੇਕਿਨ ਇਹਦੇ ਬਾਵਜੂਦ ਉਹਨਾਂ ਦੇ ਕੁੱਤੇ ਬਣਨ ਨੂੰ ਤਿਆਰ ਨੇ। ਔਰ ਇਹ ਵੀ ਜਦੋਂ ਤੁਸੀਂ ਇਸ ਕਿਸਮ ਦੀ ਗੱਲ ਕਰਦੇ ਹੋ ਜੀ ਸੜੇ ਬਜਾਏ ਕਿ ਤੁਸੀਂ ਖਲੋਵੋ ਲੋਕਾਂ ਦੇ ਲਈ, ਇਹ ਦੂਸਰਿਆਂ ਤੋਂ ਡਰਾ ਕੇ ਆਪਣਾ ਜਿਹੜਾ ਘਰ ਪੂਰਾ ਕਰਨਾ ਚਾਹੁੰਦੇ ਨੇ। ਹਾਲਾਂ ਜੋ ਕਾਂਗਰਸ ਦੀਆਂ ਆਪਣੀਆਂ ਨੀਤੀਆਂ ਚੱਲ ਰਹੀਆਂ ਨੇ, ਅੱਜ ਹੀ ਸੋਨੀਆ ਗਾਂਧੀ ਨੇ ਜਿਹੜਾ ਬੇਨਤਾ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ 31 ਅਗਸਤ ਦਾ ਦਿਨ ਜਿਹੜਾ ਉਹ ਦਿਨ ਹੈ ਜਿੱਦਣ ਕਿ ਉਸ ਬੁੱਚੜ ਦਾ ਅੰਤ ਕੀਤਾ ਸਿੰਘਾਂ ਨੇ। ਜਿਵੇਂ ਅਸੀਂ ਇੰਦਰਾ ਗਾਂਧੀ ਜਨਰਲ ਵੈਦਿਆ ਦੀ ਗੱਲ ਕੀਤੀ, ਤੀਸਰੀ ਵੱਡੀ ਜਿਹੜੀ ਪ੍ਰਾਪਤੀ ਹੈ ਉਸ ਵੇਲੇ ਦਾ ਪੰਜਾਬ ਦਾ ਚੀਫ ਮਿਨਿਸਟਰ ਬੇਅੰਤ ਸਿੰਘ ਜਿਹਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਔਰ ਉਸ ਨੂੰ ਉਡਾਉਣ ਵਾਲਾ ਸ਼ਹੀਦ ਭਾਈ ਦਿਲਾਵਰ ਸਿੰਘ, ਉਹਨਾਂ ਦਾ ਸ਼ਹੀਦੀ ਦਿਨ ਜਿਹੜਾ 31 ਅਗਸਤ ਨੂੰ ਹੁੰਦਾ ਉਹ ਆਉਂਦੇ ਐਤਵਾਰ ਜਿਹੜਾ ਗੁਰਦੁਆਰਾ ਸਾਹਿਬ ਫਲਸ਼ਿੰਗ 'ਚ ਮਨਾਇਆ ਜਾ ਰਿਹਾ ਔਰ ਉਹਦੇ ਐਡ ਵੀ ਚੱਲ ਰਹੀ ਹੈ, ਉਹਦੇ 'ਚ ਅਸੀਂ ਪਾਰਟਿਸਿਪੇਟ ਕਰਾਂਗੇ। ਪਰ ਮੈਂ ਕਾਂਗਰਸ ਦੀ ਨੀਤੀਆਂ ਦੀ ਗੱਲ ਕਰਦੇ ਹਾਂ ਕਿ ਜੇ ਉਸ ਬੁੱਚੜ ਨੇ ਪੂਰੇ ਜ਼ੁਲਮ ਦੀ ਅੱਤ ਕੀਤੀ ਤੇ ਕਾਂਗਰਸ ਨੇ ਉਸ ਦੇ ਪੋਤੇ ਨੂੰ ਰਵਨੀਤ ਬਿੱਟੂ ਨੂੰ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਔਰ ਹੁਣ ਜਿਹੜੀ ਅੱਜ ਦੀ ਖਬਰ ਹੈ ਕਾਂਗਰਸ ਅਪਾਇੰਟਸ ਰਵਨੀਤ ਬਿੱਟੂ ਐਜ਼ ਵਿਪ ਇਨ ਲੋਕ ਸਭਾ। ਹੁਣ ਇਹ MP ਹੈ ਔਰ ਇਹ ਵਿਪ ਦੀ ਇੱਕ ਇੰਪੋਰਟੈਂਟ ਜਿਵੇਂ ਲੀਡਰ ਪਾਰਟੀ ਲੀਡਰ ਹੁੰਦਾ ਪਾਰਲੀਮੈਂਟ 'ਚ, ਡਿਪਟੀ ਲੀਡਰ ਹੁੰਦਾ, ਫਿਰ ਵਿਪ ਹੁੰਦਾ। ਸੋ ਸਭ ਤੋਂ ਇੰਪੋਰਟੈਂਟ ਵਿਪ ਦੀ ਪੋਜੀਸ਼ਨ ਦੇ ਉੱਤੇ ਇੰਦਰਾ ਗਾਂਧੀ ਦੇ ਉਸ ਕੁੱਤੇ ਨੂੰ, ਪਹਿਲਾਂ ਉਹ ਬੇਅੰਤ ਸਿੰਘ ਸੀ, ਹੁਣ ਉਹਦਾ ਪੋਤਾ ਅੱਗੋਂ ਸੋਨੀਆ ਗਾਂਧੀ ਦੇ ਲਈ ਭੌਂਕਣ ਨੂੰ ਤਿਆਰ ਹੈ ਔਰ ਅਮਰਿੰਦਰ ਔਰ ਇਹ ਇੱਕੋ ਪੇਜ 'ਤੇ ਨੇ ਸਾਰੇ।
ਸੋ ਇਹ ਵੀ ਦੱਸਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਿ ਮੈਂ ਟੱਚ ਬੇਸ ਕਰਾਂ, ਹਾਲਾਂ ਇਹਨਾਂ ਦੀ ਭੈਣ ਜੀ ਅਦੀਲਾ ਨੌਰੀਨ ਔਰ ਉਮਰ ਵਕਾਰ ਜੀ ਉਹਨਾਂ ਦੇ ਸਪੁੱਤਰ ਨੇ, ਉਹਨਾਂ ਦਾ ਦਾ ਨੇਸ਼ਨ 'ਚ ਕਾਲਮ ਬਹੁਤ ਸਾਰਾ ਮੀਡੀਆ ਰਿਪੋਰਟਸ ਤੇ ਬੇਸਡ ਹੈ ਜੋ ਉੱਥੋਂ ਦੇ ਮੀਡੀਆ 'ਚ ਲੱਗੀਆਂ ਨੇ। ਲੇਕਿਨ ਮੈਂ ਸਮਝਦਾ ਹਾਂ ਕਿ ਜਦੋਂ ਕਿ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਕੌਮ ਦੀ ਗੁੱਡਵਿਲ ਦੀ ਗੱਲ ਕਰਦੇ ਹਾਂ, ਰਿਲੀਜੀਅਸ ਮਾਮਲਿਆਂ ਦੇ ਉੱਤੇ ਬਹੁਤ ਸਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਾਂ ਦੂਸਰਾ ਬਹੁਤ ਘੱਟ ਅਜੇ ਵੀ ਪੋਲੀਟੀਕਲ ਲੈਵਲ ਦੀਆਂ ਡਿਸਕਸ਼ਨਸ 'ਚ ਇੰਡੀਅਨ ਆਕੂਪਾਈਡ ਪੰਜਾਬ ਕਿਵੇਂ ਇੰਪੋਰਟੈਂਟ ਫੈਕਟਰ ਹੈ ਜਾਂ ਜਿਹੜਾ ਪੋਲੀਟੀਕਲ ਅੰਡਰਸਟੈਂਡਿੰਗ ਅਜੇ ਬਹੁਤਿਆਂ ਨੂੰ ਉੱਥੇ ਨਹੀਂ ਹੈ। ਔਰ ਬਹੁਤ ਸਾਰੇ ਕਿਉਂਕਿ ਇੰਡੀਅਨ ਮੀਡੀਆ ਨੂੰ ਵੀ ਵਾਚ ਕਰਦੇ ਨੇ, ਖਾਲਿਸਤਾਨ ਦੀ ਮੂਵਮੈਂਟ ਦੀਆਂ ਨੁਆਂਸਿਸ, ਉਸ ਦੀ ਡੈਪਥ। ਔਰ ਜਿਵੇਂ ਅਦੀਲਾ ਨੌਰੀਨ ਜੀ ਜੂਨ ਦੇ ਪਹਿਲੇ ਹਫਤੇ ਘੱਲੂਘਾਰੇ ਦੇ ਮੌਕੇ ਸੰਤ ਪਿੰਡਰਾਂਵਾਲਿਆਂ ਨੂੰ ਟ੍ਰਿਬਿਊਟ ਦਿੰਦੇ ਨੇ ਔਰ ਸਿੱਖ ਆਜ਼ਾਦੀ ਲਹਿਰ ਦੀਆਂ ਜਿਹੜੀਆਂ ਡੈਪਥਸ ਨੂੰ, ਗਹਿਰਾਈਆਂ ਨੂੰ ਸਮਝਦੇ ਨੇ। ਸੋ ਮੈਂ ਸਮਝਦਾ ਵੀ ਉਹਨਾਂ ਨੇ ਇਸ ਦੇ ਉੱਤੇ ਫੋਕਸ ਕੀਤਾ ਕਿ ਪੰਜਾਬ ਦਾ ਉਹਨਾਂ ਦਾ ਜਿਹੜਾ ਕਾਲਮ ਦਾ ਨੇਸ਼ਨ ਅਖਬਾਰ ਦੇ ਵਿੱਚ ਛਪਿਆ, ਉਸ ਦਾ ਟਾਈਟਲ ਹੀ ਉਹਨਾਂ ਨੇ ਦਿੱਤਾ ਇੰਡੀਅਨ ਪੰਜਾਬ ਵਿਲ ਬਰਨ, ਕਿਉਂਕਿ ਇਹ ਲਫ਼ਜ਼ ਇਸੇ ਦੇ ਹੀ ਨੇ ਹੰਕਾਰੀ ਸ਼ਰਾਬੀ ਕਪਤਾਨ ਦੇ, ਜਿਹਨੇ ਕਿਹਾ ਕਿ ਜੀ ਜੇ ਇਵੇਂ ਹੋਇਆ ਤੇ ਪੰਜਾਬ ਸੜੇਗਾ, ਪਰ ਉਹੀ ਮੁੜ ਕੇ ਉਸੇ ਤਨਖਾਹ ਤੇ ਕੰਮ ਕਰਨ ਵਾਲਾ ਕੰਮ ਹੈ। ਉਹਨਾਂ ਨੇ ਕੋਟ ਹੀ ਇੱਥੋਂ ਸ਼ੁਰੂ ਕੀਤਾ ਕਿ ਜਿਹੜੀ ਵਰਚੁਅਲ ਮੀਟਿੰਗ ਹੋਈ ਖੱਟੜ ਦੀ ਔਰ ਯੂਨੀਅਨ ਮਿਨਿਸਟਰ ਜਨ ਸ਼ਕਤੀ ਮੰਤਰੀ ਗਜਿੰਦਰ ਸ਼ੇਖਾਵਤ ਔਰ ਅਮਰਿੰਦਰ ਦੀ, ਉਹਦੇ 'ਚ ਉਹਨੇ ਕਿਹਾ ਕਿ ਵੀ ਵਾਰਨਿੰਗ ਦਿੱਤੀ ਸੈਂਟਰ ਨੂੰ ਕਿ ਪੰਜਾਬ ਵਿਲ ਬਰਨ ਇਫ ਦੇ ਕੰਪਲੀਟਡ ਦਾ ਸਤਲੁਜ ਯਮਨਾ ਲਿੰਕ ਕੈਨਾਲ ਐਂਡ ਹਰਿਆਣਾ ਐਂਡ ਰਾਜਸਥਾਨ ਵੁੱਡ ਆਲਸੋ ਸਫਰ ਦਾ ਇੰਪੈਕਟ। ਉਹਨਾਂ ਨੂੰ ਵੀ ਵਾਰਨ, ਇਹ ਜ਼ਬਾਨੀ ਇਹ ਆਪਣੀਆਂ ਡੋਮੈਸਟਿਕ ਆਡੀਅੰਸਿਸ ਲਈ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਵੀ ਇਹਨਾਂ ਦਿਨਾਂ 'ਚ ਅਸੀਂ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਵਰਚੁਅਲ ਕਾਨਫਰੰਸ 100 ਤੋਂ ਜ਼ਿਆਦਾ ਨੁਮਾਇੰਦੇ ਉਹਦੇ ਤੇ ਫੋਲੋ ਅਪ ਵੀ ਹੈ, ਪਰ ਇੰਨੀਆਂ ਚੀਜ਼ਾਂ ਤੇਜ਼ੀ ਨਾਲ ਵਾਪਰਦੀਆਂ ਨੇ ਕਿ ਕਈ ਵਾਰ ਉਹ ਇਸ਼ੂ ਜਿਹੜਾ ਉਸ ਤੇ ਫੋਕਸ ਨਹੀਂ ਰਹਿੰਦਾ। ਸੋ ਇਹਨਾਂ ਨੇ ਬੜਾ ਅੱਛਾ ਉਹਨਾਂ ਨੇ ਕਿਹਾ ਕਿ ਦਿਸ ਇਜ਼ ਨਾਟ ਏ ਮੈਟਾਫਰ ਬਟ ਰੀਅਲੀ ਸਟੇਅਰਿੰਗ ਐਟ ਦਾ ਫੇਸ ਆਫ ਇੰਡੀਆਜ਼ ਬ੍ਰੈਡ ਬਾਸਕਟ ਪੰਜਾਬ ਹੈਜ਼ ਬੀਨ ਸਲਾਈਡਿੰਗ ਡਾਊਨ ਸਿੰਸ ਪਾਸਟ 2 ਡੈਕੇਡਸ। ਕਿ ਵੀ ਜਦੋਂ ਅਸੀਂ ਕਿਸੇ ਸਟੇਟ ਦੀ ਪ੍ਰੋਗਰੈਸ ਦੇਖਦੇ ਹਾਂ, ਉਹਨਾਂ ਨੇ ਕਿਹਾ ਵੀ ਅੱਜ ਪੰਜਾਬ ਦੀ ਹਾਲਤ ਇਹ ਹੈ, GDP ਦੇ ਨਾਲ ਦੇਖਿਆ ਜਾਂਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ, ਕਿ ਜਿਹੜੀ ਇੰਡੀਆ 1981 ਦੇ ਵਿੱਚ ਜਿਹੜਾ ਪੰਜਾਬ ਨੰਬਰ 1 ਤੇ ਸੀ GDP ਦੇ ਲਿਹਾਜ਼ ਨਾਲ, 2001 ਤੱਕ ਪਹੁੰਚਦੇ ਆ ਚੌਥੇ ਨੰਬਰ ਤੇ ਪਹੁੰਚ ਗਿਆ, 4th। ਅੱਛਾ, ਉਦੋਂ ਤਾਂ ਇਹ ਵਿੱਚ ਵਿਚਾਲੇ ਕਹਿੰਦੇ ਨੇ ਜੀ ਦੇਖੋ ਮਿਲੀਟੈਂਸੀ ਆ ਗਈ, ਜੇ ਮਿਲੀਟੈਂਸੀ ਨਾ ਆਉਂਦੀ ਅਸੀਂ 2001 ਤੱਕ ਤਾਂ ਮਿਲੀਟੈਂਸੀ ਤੁਸੀਂ ਖਤਮ ਕਰ ਦਿੱਤੀ ਸੀ, 1.5 ਲੱਖ ਮੁੰਡਾ ਮਾਰ ਦਿੱਤਾ ਸੀ। ਬਿਲਕੁਲ। ਔਰ 2020 ਤੱਕ ਪਹੁੰਚਦੇ ਆ 16ਵੇਂ ਨੰਬਰ ਤੇ ਪਹੁੰਚ ਗਿਆ GDP ਪੰਜਾਬ ਦਾ। ਹੁਣ ਪੰਜਾਬ ਦੇਸ਼ ਦੀਆਂ 29 ਸਟੇਟਾਂ ਚੋਂ ਬ੍ਰੈਡ ਬਾਸਕਟ, ਜਿੱਥੇ ਸਭ ਤੋਂ ਮਿਹਨਤੀ ਲੋਕ ਨੇ, ਸਭ ਤੋਂ ਜ਼ਰਖੇਜ਼ ਜ਼ਮੀਨਾਂ ਨੇ, 5 ਮਿਲੀਅਨ ਸਿੱਖ ਡਾਇਸਪੋਰਾ 'ਚ ਬੈਠਾ ਹੈ, ਪੈਸੇ ਭੇਜਦਾ। ਇਹ ਕਿਵੇਂ ਹੋਇਆ ਵੀ ਪਿਛਲੇ 20 ਸਾਲਾਂ 'ਚ 2001 ਤੋਂ ਜਿਹੜਾ ਹੁਣ ਤੱਕ ਉਹ 16ਵੇਂ ਨੰਬਰ ਤੇ ਪਹੁੰਚ ਗਿਆ। ਉਹਨਾਂ ਨੇ ਕਿਹਾ ਕਿ ਵਾਟਰ ਸ਼ਾਰਟੇਜ ਇਨ ਪੰਜਾਬ ਹੈਜ਼ ਬੀਨ ਅ ਸੀਰੀਅਸ ਇਸ਼ੂ ਸਿੰਸ ਦਾ ਫਰੈਗਮੈਂਟੇਸ਼ਨ ਆਫ ਦਾ ਸਟੇਟ ਇਨਟੂ 3 ਸਟੇਟਸ ਪੰਜਾਬ, ਹਰਿਆਣਾ ਐਂਡ ਹਿਮਾਚਲ। ਔਰ ਪੂਰਾ ਉਹਨਾਂ ਨੇ ਕੇਸ ਲੇ ਕੀਤਾ ਹੈ ਕਿ ਕਿਵੇਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇ ਥੱਲੇ ਉਹਨਾਂ ਨੇ ਇੱਕ ਵੱਡਾ ਚੰਕ ਜਿਹੜਾ ਪਹਿਲਾਂ ਹੀ ਰਾਜਸਥਾਨ ਨੂੰ 8.5 ਮਿਲੀਅਨ ਏਕੜ ਫੁੱਟ ਤੋਂ ਜ਼ਿਆਦਾ ਜਾਂਦਾ ਸੀ, 3.5 ਮਿਲੀਅਨ ਏਕੜ ਫੁੱਟ ਹਰਿਆਣੇ ਨੂੰ ਦੇ ਦਿੱਤਾ ਹੈ। ਔਰ ਜੰਮੂ ਕਸ਼ਮੀਰ, ਕਿਉਂਕਿ ਜੰਮੂ ਕਸ਼ਮੀਰ ਦਾ ਤਾਂ ਹੱਕ ਵੀ ਬਣਦਾ ਹੈ, ਰਾਵੀ ਉਹਦੀ ਰਾਈਪੇਰੀਅਨ ਹੈ ਗੁਜ਼ਰਦੀ ਆ, ਉਹਨੂੰ ਟੋਕਨ ਜਿਹਾ ਹੀ ਦਿੰਦੇ ਨੇ, ਪਲੱਸ ਦਿੱਲੀ ਵੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਦੀ ਸਾਰੇ 'ਚ SYL ਦੀ ਬੈਕਗਰਾਉਂਡ ਦਿੱਤੀ ਹੈ। ਜ਼ਾਹਰ ਹੈ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਫੋਰਸ ਕਰਕੇ ਉਸ ਵੇਲੇ ਦੇ ਚੀਫ ਮਿਨਿਸਟਰ ਪੰਜਾਬ ਨੂੰ ਕੇਸ ਸੁਪਰੀਮ ਕੋਰਟ 'ਚੋਂ ਵਿਦਡਰਾ ਕਰਵਾਇਆ, ਕਿਉਂਕਿ ਕੇਸ ਤਾਂ ਬਣਦਾ ਸੀ ਕਿ ਆਰਟੀਕਲ 78 ਸੈਕਸ਼ਨ 78, 79, 80 ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਦਰਿਆਈ ਪਾਣੀਆਂ ਨੂੰ ਆਪਣੇ ਕੰਟਰੋਲ 'ਚ ਲੈਂਦਾ ਹੈ, ਉਹਨੂੰ ਜਿਹੜਾ ਉਹ ਨਲ ਐਂਡ ਵਾਇਡ ਕੀਤਾ ਜਾਏ। ਪਰ ਉਹ ਲੈ ਕੇ ਉਹਨੇ ਕਿਹਾ ਜੀ ਖੁਦ ਹੀ ਅਵਾਰਡ ਜਿਹੜਾ ਉਹਨੇ ਦਸਤਖਤ ਕਰਵਾ ਲਏ। ਔਰ ਇੰਦਰਾ ਗਾਂਧੀ ਆ ਗਈ ਕਰਪੂਰੀ ਪਿੰਡ 'ਚ 1981 ਦੇ ਵਿੱਚ ਜਿਹੜਾ ਉਸ ਟੱਕ ਲਾਣ ਜਿੱਥੇ ਮੋਰਚਾ ਸ਼ੁਰੂ ਹੋਇਆ। ਔਰ ਉਹਨਾਂ ਨੇ ਇਸ ਸਾਰੇ 'ਚ ਜਿਹੜੀ ਗੱਲ ਨੂੰ ਅੱਗੇ ਤੋਰਦਿਆਂ ਇਹ ਕਿਹਾ ਕਿ ਵੀ ਇਹ ਫਿਰ ਉਹਨਾਂ ਨੇ ਜਿਹੜੀ ਥੱਲੇ ਸਾਰੀ ਸਟੋਰੀ ਦਾ ਬੇਸ
ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ ਇੰਡੀਆ ਔਰ ਕੁਇੰਟ ਦੀਆਂ ਸਟੋਰੀਜ਼ ਨੂੰ ਬਣਾਇਆ। ਮੈਂ ਵਕਤ ਦੇਖ ਰਿਹਾ, ਮੈਂ ਉਹਦੀ ਡਿਟੇਲ ਤਾਂ ਨਹੀਂ ਜਾ ਸਕਦਾ, ਲੇਕਿਨ ਤੇਜ਼ੀ ਨਾਲ ਜੇ ਇਸ ਦੇ ਉੱਤੇ ਗੱਲ ਕਰੀਏ ਕਿ ਕਿਵੇਂ 81 ਵਾਲਾ ਜਿਹੜਾ ਉਹ ਸੀ ਅਲਟੀਮੇਟਲੀ ਉਹਦੇ 'ਚ SYL ਕੈਨਾਲ ਬਣਾਉਣ ਦਾ ਪ੍ਰੋਵੀਜ਼ਨ ਸੀ, ਜਿਹਦੇ ਲਈ 5376 ਏਕੜ ਜ਼ਮੀਨ ਉੱਥੋਂ, ਕਿਉਂਕਿ 214 ਕਿਲੋਮੀਟਰ ਇਹ ਪੰਜਾਬ ਦੀ ਟੈਰੀਟਰੀ ਚੋਂ ਗੁਜ਼ਰਨੀ ਸੀ, ਉਹਦੇ ਲਈ ਜ਼ਮੀਨ ਵੀ ਐਕਵਾਇਰ ਕਰ ਲਈ। ਬਰਨਾਲੇ ਦੇ ਵੇਲੇ ਉਹ ਬਣਨੀ ਸ਼ੁਰੂ ਹੋਈ। ਅਸੀਂ ਦੱਸਿਆ ਸੀ ਕਿਵੇਂ ਦੋ ਜੁਝਾਰੂਆਂ ਨੇ ਕੰਮ ਕਰਕੇ ਦੋਨੋਂ ਹੀ ਵੱਡੇ ਇੰਜੀਨੀਅਰ ਸਜ਼ਾ ਯਾਫਤਾ ਕਰ ਦਿੱਤੇ, ਉੱਥੇ ਰੁਕ ਗਈ, 34 ਸਾਲ ਤੋਂ ਰੁਕੀ ਹੋਈ ਹੈ। ਫਿਰ ਇਹਨਾਂ ਨੇ ਅਦੀਲਾ ਨੌਰੀਨ ਜੀ ਔਰ ਉਮਰ ਵਕਾਰ ਜੀ ਨੇ ਸਾਰਾ ਲੀਗਲ ਬੈਟਲ ਦਿੱਤੀ ਹੈ ਕਿ ਕੀ ਹੋਇਆ, ਕਿਵੇਂ 2004 ਦੇ ਵਿੱਚ ਪੰਜਾਬ ਸਟੇਟ ਨੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਪਾਸ ਕੀਤਾ, ਔਰ ਇਹ ਕਰਦੇ ਫਿਰ 2016 ਤੱਕ ਪਹੁੰਚਦੇ ਆ। ਪੰਜਾਬ ਲੈਜਿਸਲੇਚਰ ਨੇ ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀ ਫਾਰਮਰਸ ਦੀ, ਕਿਉਂਕਿ ਜੁਝਾਰੂਆਂ ਨੇ ਨਹਿਰ ਤਾਂ ਰਖਵਾ ਦਿੱਤੀ ਪਰ ਅਜੇ ਉੱਥੇ ਥਾਂ ਤਾਂ ਸੀ ਜ਼ਮੀਨ ਵਿੱਚ, ਉਹਨਾਂ ਨੇ ਫ੍ਰੀ ਆਫ ਕਾਸਟ ਜਿਹੜੀ ਉਹ ਜ਼ਮੀਨ ਹੈ ਉਹ ਵਾਪਸ ਫਾਰਮਰਸ ਨੂੰ ਕਰਤੀ। ਉਹਨਾਂ ਨੇ ਵੀ ਟਰੈਕਟਰ ਟਰਾਲੀਆਂ ਲਿਆ ਕੇ ਵਾਹ ਕੇ ਉੱਥੇ ਜਿਹੜੀ ਆ ਉਹ ਖੇਤੀਬਾੜੀ ਕਰਨ ਲੱਗ ਗਏ। ਔਰ ਹੁਣ ਉਹਨਾਂ ਨੇ ਜਿਹੜਾ ਨਵੰਬਰ 11 2016 ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਇਹ ਜਿਹੜਾ ਤੁਹਾਡਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਸੀ ਅਨਕਨਸਟੀਟਿਊਸ਼ਨਲ ਹੈ। ਔਰ ਕਾਂਗਰਸ ਦੇ MLA ਨੇ ਜਿਹੜਾ ਪੰਜਾਬ ਅਸੈਂਬਲੀ ਤੋਂ ਰਿਜ਼ਾਈਨ ਕੀਤਾ, ਆਮ ਆਦਮੀ ਪਾਰਟੀ ਨੇ ਇਨਡੈਫੀਨਿਟ ਪ੍ਰੋਟੈਸਟ ਕੀਤਾ, ਔਰ ਅੱਗੇ ਸਾਰਾ ਵੇਰਵਾ। ਕਾਂਗਰਸ ਨੇ 13 ਨਵੰਬਰ ਨੂੰ ਖੂਹੀਆਂ ਸਰਵਰ ਪਿੰਡ ਦੇ ਵਿੱਚ ਰੈਲੀ ਕੀਤੀ ਔਰ ਅਮਰਿੰਦਰ ਨੇ ਡਿਕਲੇਅਰ ਕੀਤਾ ਜੀ ਮੈਂ ਇੱਕ ਤੁਪਕਾ ਵੀ ਪੰਜਾਬ ਦੇ ਪਾਣੀ ਦਾ ਨਹੀਂ ਜਾਣ ਦਿਆਂਗਾ। ਔਰ ਉਹਨਾਂ ਨੇ ਕਿਹਾ ਵੀ ਹੁਣ ਸਟੇਟਸ ਕੋ ਦਾ ਆਰਡਰ ਫਿਰ ਜਿਹੜਾ ਸੁਪਰੀਮ ਕੋਰਟ ਦਾ ਕੀਤਾ ਹੋਇਆ, ਪਰ ਪੰਜਾਬ ਅਸੈਂਬਲੀ ਨੇ ਫਿਰ ਵੀ ਜਿਹੜਾ ਯੂਨੈਨਿਮਸਲੀ ਰੈਜ਼ੋਲੂਸ਼ਨ ਕੀਤਾ ਕਿ SYL ਕੈਨਾਲ ਕੈਨ ਨਾਟ ਬੀ ਅਲਾਉਡ ਟੂ ਬੀ ਬਿਲਟ। ਪੰਜਾਬ ਡਿਫੈਂਸ ਐਕਟ stating that under Article 143 the Supreme Court has only advisory functions and hence cannot pass an assumptive interim order। क्योंकि सुप्रीम कोर्ट कोई हुकूमत थोड़ी है, वो एडवाइजरी दे सकती है सेंटर ਨੂੰ कि ਦਿਓ, ਪਰ ਉਹਨੂੰ ਕਿਹਾ ਵੀ ਪਾਣੀ ਨਹੀਂ ਹੈ। ਔਰ ਜਿਹੜੀ ਗੱਲ ਰਿਪੀਟਡਲੀ ਕਹਿ ਰਹੇ ਨੇ ਕਿ ਵੀ ਤੁਸੀਂ ਕਮਿਸ਼ਨ ਬਣਾਓ ਔਰ ਉਹਨੂੰ ਰੀਅਸੈਸ ਕਰੋ ਕਿੰਨਾ, ਮੈਨੂੰ ਹਾਲਾਂ ਇਹ ਵੀ ਆਰਗੂਮੈਂਟ ਠੀਕ ਨਹੀਂ ਲੱਗਦਾ। ਮੈਂ ਸਮਝਦਾ ਵੀ ਸਾਡਾ ਤਾਂ ਆਰਗੂਮੈਂਟ ਹੀ ਇਹ ਹੋਣਾ ਚਾਹੀਦਾ ਕਿ ਵੀ ਇਹ ਐਬਰੋਗੇਟ ਕਰੋ 78, 79, 80। ਰਾਜਸਥਾਨ ਦਾ ਕੋਈ ਹੱਕ ਨਹੀਂ ਹੈ, ਨਾ ਰਾਜਸਥਾਨ ਰਾਈਪੇਰੀਅਨ ਹੈ ਨਾ ਹਰਿਆਣਾ ਰਾਈਪੇਰੀਅਨ ਹੈ। ਜੇ ਹਰਿਆਣਾ ਐਜ਼ ਏ ਸਕਸੈਸਿਵ ਸਟੇਟ ਹੱਕਦਾਰ ਤੁਸੀਂ ਮੰਨਦੇ ਹੋ, ਫਿਰ ਜਿਹੜਾ ਯਮਨਾ ਦਰਿਆ ਹਰਿਆਣੇ ਚੋਂ ਲੰਘਦਾ ਉਹਦੇ ਚੋਂ ਪੰਜਾਬ ਨੂੰ ਪਾਣੀ ਦਿਓ, ਉਹਦੇ ਚੋਂ ਇੱਕ ਡ੍ਰੌਪ ਵੀ ਨਹੀਂ ਮਿਲਦਾ ਹੈ ਪੰਜਾਬ ਨੂੰ, ਕਿਉਂਕਿ ਫਿਰ ਸਕਸੈਸਿਵ ਦੇ ਵਿੱਚ ਤਾਂ ਇਧਰਲੇ ਦਰਿਆ ਤੇ ਉਧਰਲੇ ਦੋਨੋਂ ਹੀ ਐਟ ਪਾਰ ਕਾਊਂਟ ਹੁੰਦੇ ਨੇ। ਔਰ ਇਸ ਸਾਰੇ 'ਚ ਜਿਹੜਾ ਇਨ ਦਾ ਐਂਡ ਹੈ ਕਿ ਜਿਹੜੀ ਹੁਣ ਪ੍ਰੋਫੈਸੀ ਵੀ ਹੈ, ਔਰ ਇਹ ਈਵਨ ਕਿਸੇ UN ਦੇ ਐਕਸਪਰਟ ਦੇ ਹਵਾਲੇ ਨਾਲ ਵੀ ਸੀ ਕਿ ਜਿਵੇਂ ਪੰਜਾਬ ਜਾ ਰਿਹਾ, ਔਰ ਅੱਜ ਹਾਲ ਇਹ ਹੈ ਕਿ 300 ਜਿਹੜਾ ਪਾਣੀ ਅੱਜ ਤੋਂ 40 ਜਾਂ 50 ਸਾਲ ਪਹਿਲਾਂ 15 ਤੋਂ 20 ਫੁੱਟ ਸੀ ਥੱਲੇ ਗਰਾਊਂਡ ਵਾਟਰ, ਹੁਣ ਉਹ 300 ਫੁੱਟ ਥੱਲੇ ਹੈ। ਸਬਮਰਸੀਬਲ ਪੰਪ 3-3 ਲੱਖ ਰੁਪਈਆ ਲਾ ਕੇ ਲੱਗਦੇ ਨੇ ਔਰ ਅਗਲੇ ਸਾਲ ਉਸ ਤੋਂ ਵੀ ਫਿਰ ਥੱਲੇ ਚਲਾ ਜਾਂਦਾ ਹੈ ਪਾਣੀ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਅਗਲੇ 25 ਸਾਲ ਦੇ ਵਿੱਚ ਪੰਜਾਬ ਨੇ ਡੈਜ਼ਰਟ ਬਣ ਜਾਣਾ ਹੈ, ਉਸ ਨੇ ਮਾਰੂਥਲ ਰੇਗਿਸਤਾਨ ਬਣ ਜਾਣਾ ਹੈ। ਔਰ ਇਸ ਸਾਰੇ ਚੋਂ ਫਿਰ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਟ ਕੀਤਾ ਹੈ ਕਿ ਵੀ ਉਹਨਾਂ ਨੇ ਕਿਹਾ ਵੀ ਕਿਵੇਂ RSS ਇੰਟਰਫੀਅਰ ਕਰ ਰਿਹਾ ਹੈ ਔਰ ਉਹ ਹਿੰਦੂ ਰਾਸ਼ਟਰ ਬਣਾਉਣ ਨੂੰ ਤੁਰੇ ਨੇ, ਇਹਨੂੰ ਕੰਡੈਮ ਕਰਦੇ। RSS ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨੇ ਕਿਹਾ ਵੀ ਭਾਰਤ ਹਿੰਦੁਸਤਾਨ ਹੈ, ਹਿੰਦੂ ਰਾਸ਼ਟਰ ਹੈ ਐਂਡ ਆਲ ਭਾਰਤੀਜ਼ ਆਰ ਹਿੰਦੂਜ਼ ਹੈ। ਉਹਨੇ ਮੋਹਨ ਭਾਗਵਤ ਨੇ ਕਿਹਾ। In response, Singh noted, the remarks by RSS leaders are not in the interest of the nation. It would hurt and draw a new line of division in the country and destroy it. और conclusion है उन्होंने जड़ा बिल्कुल ठीक लाइन दे उत्ते है कि in a nutshell, Indian Punjab is on a brink of revolt against machinations of RSS and BJP from the Khalistan 2020 campaign for a separate homeland and the Sikh identity to water wars against Punjab. The youth of Punjab is feeling the heat and rallying against the tide of Hindutva. There is no turning back. Climax है सारे write-up ਦਾ ਕਿ ਭਾਈ ਇਹਨੂੰ ਜੇ ਇੱਕ ਨਟਸ਼ੈਲ 'ਚ ਕਹਿਣਾ ਹੋਏ ਕਿ ਪੰਜਾਬ ਦੇ ਵਿੱਚ ਜੋ RSS BJP ਦੀਆਂ ਖੇਡਾਂ ਨੇ ਉਹਦੇ ਖਿਲਾਫ ਇੱਕ ਪੂਰੀ ਤਰ੍ਹਾਂ ਬਗਾਵਤ ਹੈ। ਔਰ ਇਹ ਖਾਲਿਸਤਾਨ 2020 ਕੈਂਪੇਨ ਹੋਏ ਜਾਂ ਸਿੱਖ ਪਛਾਣ ਦਾ ਮੁੱਦਾ ਹੋਏ ਜਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਏ, ਇਹਨੂੰ ਜਿਹੜਾ ਹੈ
ਇਹ ਸੈਂਟਰ ਦੀ ਵਾਰ ਹੈ ਅਗੇਂਸਟ ਪੰਜਾਬ। ਔਰ ਹੁਣ ਜਿਹੜਾ ਪੰਜਾਬ ਦੀ ਜਵਾਨੀ ਹੈ ਉਹ ਵੀ ਮਹਿਸੂਸ ਕਰ ਰਹੇ ਨੇ ਕਿ ਭਾਈ ਇਸ ਦਾ ਅਲਟੀਮੇਟਲੀ ਕੀ ਐਂਡ ਹੋਏਗਾ, ਮੁਕੰਮਲ ਤਬਾਹੀ ਹੋਏਗੀ। ਇਸ ਲਈ ਦੇ ਆਰ ਰੈਲਿੰਗ ਅਗੇਂਸਟ ਦਾ ਟਾਈਡ ਆਫ ਹਿੰਦੂਤਵਾ, ਦੇਰ ਇਜ਼ ਨੋ ਟਰਨਿੰਗ ਬੈਕ। ਹੁਣ ਗੱਲ ਉੱਥੋਂ ਤੱਕ ਪਹੁੰਚ ਗਈ ਹੈ ਕਿ ਜਿੱਥੇ ਪਿੱਛੇ ਮੁੰਡ ਵਾਲੀ ਗੱਲ ਨਹੀਂ ਹੈ ਕਿ ਵੀ ਹੁਣ ਤਾਂ ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਦੌਰਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਪਿਓਰ ਸੇ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।